ਬਈ ਮੇਰੇ ਮੀਆਂ ਫੌਤ ਹੋ ਗਏ, ਉਹਨਾਂ ਦੇ ਨਾ ਗੁਰਦਿਆਂ ਦਾ ਮਸਲਾ ਸੀਗਾ। ਅੱਛਾ ਜੀ। ਕਾਫੀ ਤਕਲੀਫ ਰਹੀ ਹੈ, ਮਹੀਨਾ ਡੇਢ ਮਹੀਨਾ ਸੀ ਹਸਪੀਟਲ ਰਹੇ। ਜਿਹੜਾ ਕੋਈ ਪੈਸੇ ਹੈਗੇ ਸੀਗੇ ਉਹ ਉਹਨਾਂ ਤੇ ਲੱਗ ਗਏ। ਠੀਕ ਹੈ ਜੀ। ਹੁਣ ਕਾਫੀ ਮਜਬੂਰੀ ਹੈ, ਬੱਚੇ ਛੋਟੇ ਆ, ਰੋਜ਼ਗਾਰ ਕੋਈ ਨਹੀਂ ਹੈਗਾ। ਕਿੰਨੇ ਬੱਚੇ ਆਪਣੇ ਜੀ? 4 ਬੱਚੇ ਆ ਭਾਈ। ਅੱਛਾ 4 ਬੱਚੇ ਆ, 2 ਬੱਚੀਆਂ? ਹਾਂਜੀ 2 ਬੇਟੇ। 2 ਬੇਟੇ 2 ਬੇਟੀਆਂ। ਬੇਟੇ ਇਹਨਾਂ ਤੋਂ ਬੜੇ ਆ ਕਿ ਛੋਟੇ ਆ? ਇਹਨਾਂ ਤੋਂ ਬੜੇ ਆ, ਲੇਕਿਨ ਇਹ ਆ ਕਿ 13 ਸਾਲ ਦਾ ਸਭ ਤੋਂ ਵੱਡਾ ਜਿਹੜਾ 13 ਸਾਲਾਂ ਦਾ ਹੈ। ਠੀਕ ਆ ਬਾਜੀ। ਕਿੰਨੀ ਦੇਰ ਹੋ ਗਈ ਘਰ ਵਾਲੇ ਨੂੰ ਫੌਤ ਹੋਏ ਨੂੰ? 5 ਮਹੀਨੇ ਭਾਈ ਹੋ ਗਏ ਆ। 5 ਮਹੀਨੇ ਹੋ ਗਏ। ਕੰਮ ਕੀ ਕਰਦਾ ਸੀ ਪਹਿਲੇ? ਮਿਹਨਤ ਮਜ਼ਦੂਰੀ ਕਰਦੇ ਸੀਗੇ ਫੈਕਟਰੀ 'ਚ। ਅੱਛਾ ਕੋਈ ਜਾਇਦਾਦ ਵਗੈਰਾ ਕੋਈ ਨਹੀਂ? ਨਹੀਂ ਕੋਈ ਵੀ ਨਹੀਂ ਹੈ। ਘਰ ਵੀ ਨਹੀਂ ਹੈਗਾ? ਨਹੀਂ। ਓਹੋ, ਆਪਣਾ ਘਰ ਵੀ ਨਹੀਂ ਹੈਗਾ? ਨਹੀਂ ਆਪਣਾ ਘਰ ਵੀ ਨਹੀਂ ਹੈਗਾ। ਹਾਂ ਤੇ ਉਹ ਫਿਰ ਬਿਮਾਰੀ ਕੀ ਸੀ ਉਹਨਾਂ ਨੂੰ? ਗੁਰਦੇ ਫੇਲ ਹੋ ਗਏ ਸੀ। ਗੁਰਦੇ ਫੇਲ ਹੋ ਗਏ ਸੀ। ਹਾਂਜੀ। ਡਾਇਲਿਸਿਸ ਕਰਵਾਉਂਦੇ ਰਹੇ ਹੋਣੇ ਆ? 2-3 ਦਫਾ ਕਰਵਾਏ, 2 ਦਫਾ ਕਰਵਾਏ, ਤੀਸਰੀ ਦਫਾ ਫੌਤ ਹੋ ਗਏ। ਤੂੰ ਪੁੱਤ ਪੜ੍ਹਦੀ ਆ ਕਿ ਨਹੀਂ? ਕਿਹੜੀ ਕਲਾਸ 'ਚ? भाई 1 क्लास में पढ़ते सी पर 1 क्लास चाले मतलब फिर ना होया बच्चे बिल्कुल स्कूल भी नहीं जा रहे हैगे कि कोई घरेलू हालात काफी खराब है। खान पीन वास्ते भी इन्ना खास कुछ भी नहीं, कोई दे देवे ते ठीक है, ना दे देवे ते ना सही। बाजी कोई नहीं दिंदा हैगा, बस जिहदे दिल दे विच रब अपना पा देवे ना ਹਾਂਜੀ ਉਹੀ ਦਿੰਦਾ। ਦੇਣਾ ਤੇ ਰੱਬ ਦੇ ਦਿੱਤੇ ਹੋਏ ਵਿੱਚੋਂ ਹੀ ਆ, ਪਰ ਹੌਸਲੇ ਨਹੀਂ ਹੈਗੇ ਲੋਕਾਂ ਦੇ। ਹਾਂਜੀ ਜਿਨ੍ਹਾਂ ਦੇ ਹੈਗੇ ਉਹ ਵਿਚਾਰੇ ਕਰ ਦਿੰਦੇ ਜਿੰਨੇ ਜੋਗੇ ਹੈਗੇ ਆ। ਅੱਛਾ ਤੁਹਾਡਾ ਮੀਆਂ ਜਿਹੜਾ ਗੁਰਦਿਆਂ ਦਾ ਮਰੀਜ਼ ਸੀ ਤੇ ਫੌਤ ਹੋਏ ਨੂੰ ਕਿੰਨੀ ਦੇਰ ਹੋ ਗਈ? 5 ਮਹੀਨੇ ਹੋ ਗਏ। 5 ਮਹੀਨੇ। ਤੇ ਹੁਣ ਤੁਹਾਡੇ ਸਹੁਰਿਆਂ ਵਿੱਚ ਕੋਈ ਨਹੀਂ ਚਾਲੂ ਹੈਗਾ? ਨਹੀਂ ਕੋਈ ਵੀ ਨਹੀਂ ਭਾਈ, ਉਹਨਾਂ ਨੇ ਵੀ ਭੇਜ ਦਿੱਤਾ। ਇੱਥੇ ਭਾਈ ਸੀਗੇ ਉਹ ਵੀ ਵਿਚਾਰੇ ਕਿਰਾਇਆ ਤੇ ਰਹਿੰਦੇ ਆ। ਉਹ ਆਪਣੇ ਆਪ ਜੋਗੇ ਨਹੀਂ ਹੋਣੇ? ਹਾਂਜੀ ਉਹ ਖੁਦ ਨਹੀਂ ਆਪਣਾ ਅਫੋਰਡ ਕਰ ਸਕਦੇ, ਫਿਰ ਮੈਨੂੰ ਕਿਹਨੇ ਰੱਖਣਾ ਹੈ? ਕਦੀ ਕਿਤੇ ਕਦੀ ਕਿਤੇ। ਹੁਣ ਤੁਹਾਡਾ ਮੁਸਤਕਲ ਟਿਕਾਣਾ ਕੋਈ ਨਹੀਂ ਹੈ ਕਿਉਂਕਿ ਘਰ ਹੀ ਹੈ ਨਹੀਂਗਾ। ਫਿਰ ਟਿਕਾਣਾ ਘਰ ਹੀ ਨਹੀਂ ਹੈਗਾ ਨਾ। ਹਾਂ ਬੱਚੇ ਮਾਸ਼ਾਅੱਲਾ ਦੇਖ ਲਓ ਕਿੱਡੇ ਪਿਆਰੇ ਆ। ਤੇ ਤੇਰਾ ਕੀ ਨਾਮ ਪੁੱਤ? ਰਾਇਮਾ। ਅੱਛਾ ਅੱਛਾ। ਤੇ ਤੁਸੀਂ ਬਾਜੀ ਹੁਣ ਕੀ ਚਾਹੁੰਦੇ ਆ ਵੀ ਤੁਹਾਡੇ ਨਾਲ ਕੀ ਹੈਲਪ ਹੋਣੀ ਚਾਹੀਦੀ ਹੈ, ਸਪੋਰਟ ਕੀ ਹੋਣੀ ਚਾਹੀਦੀ ਹੈ? ਬਈ ਕੋਈ ਘਰ ਮਕਾਨ ਦਾ ਕੋਈ ਥੋੜਾ ਬਹੁਤ ਕਰ ਦੋ ਤਾਂ ਤੁਹਾਡੀ ਮਿਹਰਬਾਨੀ ਹੈ। ਅੱਛਾ ਹਾਂਜੀ। ਮਕਾਨ ਤਾਂ मतलब जगह भी होवे तो फेर ही है ना जी। कोई बंदा चलो इट्टां को स्टा दू, कोई सीमेंट दा कर दू, कोई इदां ही रल मिल के ही आ। ना मेरे भाइयों ने कोई थोड़ा बहुत पैसे लेके ना दे के ते इत्थे सानू एक कासमबेन कॉलोनी आ, उत्थे सानू एक प्लाट लेके दित्ता सी। ओ किथे का? इत्थे खुलिया वाले आ। अच्छा हां जी। ते ओही है बस साडे कोल जेड़ा किन्ना किन्नी ओदी मतलब 2 लाख रुपए दा लेके दित्ता। 3 मरलियां दा होना? हां जी 3 मरले दा। 3 मरले दा? अच्छा 2-3 मरले दा होना। ਤੇ ਬਾਜੀ ਜਿਹੜੇ ਆਪਣੇ ਸਸੁਰਾਲ ਵਾਲੇ ਹੁਣ ਕੀ ਉਹ ਜ਼ਾਹਰਾ ਉਹਨਾਂ ਦਾ ਖੂਨ ਆ, ਉਹ ਕਿਉਂ ਨਹੀਂ ਚਾਲੂ ਬਣਦੇ ਹੈਗੇ? ਫਿਲਹਾਲ ਭਾਈ ਉਹ ਆਪ ਵੀ ਨਹੀਂ ਅਫੋਰਡ ਕਰ ਸਕਦੇ, ਉਹ ਗਰੀਬ ਲੋਕ ਨੇ। ਅੱਛਾ ਮਾੜੇ, ਉਹ ਵੀ ਮਾੜੇ ਆ। ਹਾਂ ਚਲੋ ਮਾੜੇ ਆ, ਛੱਤ ਤਾਂ ਦੇ ਸਕਦੇ ਆ ਨਾ, ਕੋਈ ਛੱਤ ਵੀ ਉਹਨਾਂ ਕੋਲ ਹੈ ਨਹੀਂਗੀ। ਬਸ ਭਾਈ ਜੇ ਤੁਹਾਨੂੰ ਪਤਾ ਜਦੋਂ ਸਿਰ ਤੋਂ ਚਲੇ ਜਾਣ ਤੇ ਫਿਰ ਨਹੀਂ ਕੋਈ ਵੀ ਬੰਦਾ ਹੈ। ਤੁਹਾਡਾ ਸਲੂਕ ਉਹਨਾਂ ਨਾਲ ਠੀਕ ਨਹੀਂ ਸੀ ਪਹਿਲੇ ਉਹਦੇ ਆਪਣੇ ਤੁਹਾਡੇ ਘਰ ਵਾਲੇ ਦੇ? ਭਾਈ ਉਹਨਾਂ ਦੇ ਹੱਦ ਤੱਕ ਬਿਲਕੁਲ ਠੀਕ ਰਹੇ ਮੇਰੇ ਨਾਲ। ਜਦੋਂ ਫੌਤ ਹੋ ਗਿਆ ਫਿਰ ਨਹੀਂ ਉਹ ਬਣੇ ਹੈ। ਅੱਛਾ ਫਿਰ ਉਹਨਾਂ ਨੇ ਤੁਹਾਨੂੰ ਲੜ ਭੇੜ ਕੇ ਕੱਢਿਆ ਜਾਂ ਤੁਸੀਂ ਆਪਣੀ ਖੁਸ਼ੀ ਨਾਲ ਆ ਗਏ? ਕੀ ਚੱਕਰ? ਨਹੀਂ ਉਹਨਾਂ ਨੇ ਕਿਹਾ ਤੁਸੀਂ ਚਲੇ ਜਾਓ ਇੱਥੋਂ, ਤੁਸੀਂ ਆਪਣਾ ਵਿਲਾ ਕਰੋ। ਹਾਂ ਅਸੀਂ ਤੁਹਾਨੂੰ ਨਹੀਂ ਰੱਖ ਸਕਦੇ। ਅੱਛਾ ਹੁਣ ਤੁਸੀਂ ਇੱਥੇ ਆਪਣੀ ਤੁਹਾਡੀ ਮਸੇਰ ਆ ਜਿਹਦੇ ਕੋਲ ਆਏ ਹਨਾ? ਹਾਂਜੀ ਮਾਸੀ ਦੀ ਕੁੜੀ। ਹਾਂਜੀ ਰਾਸ਼ਨ ਉੱਥੋਂ ਵੀ ਬਹੁਤ ਤੰਗੀ ਆ, ਕੋਈ ਵੀ ਖਾਣ ਪੀਣ ਦਾ ਜ਼ਰੀਆ ਨਹੀਂ ਹੈ, ਬੱਚੇ ਛੋਟੇ ਆ ਉਹ ਵਿਚਾਰੇ, ਉਹ ਵੀ ਨਹੀਂ ਹੈਗੇ ਵੀ ਜਿਹੜਾ ਬੰਦਾ ਕਹੇ। ਨਹੀਂ ਜੀ ਇਹ ਤਾਂ ਵਿਚਾਰੇ ਹਲੇ ਕੰਮ ਕਰਨ ਜੋਗੇ ਹੈ ਹੀ ਨਹੀਂ। ਹਾਂਜੀ ਇਹਨਾਂ ਦੀ ਹਲੇ ਤਾਂ ਉਮਰ ਖੇਡਣ ਦੀ ਆ, ਕੰਮ ਵਿਚਾਰਿਆਂ ਨੇ ਕੀ ਕਰ ਲੈਣਾ, ਸਮਝ ਬੂਝ ਨਹੀਂ ਹੈਗੀ। ਹਲੇ ਤਾਂ ਬੱਚੇ ਆ, ਪਹਿਲੀ ਕਲਾਸ 'ਚ ਬੱਚੀ ਪੜ੍ਹਦੀ ਹੈ, ਨਹੀਂ ਕੀ ਵਿਚਾਰੀ ਨੇ ਕਰ ਲੈਣਾ। ਉਦਾਂ ਦੇਖਣ ਨੂੰ ਲੱਗਦੀ ਹੈ ਲੇਕਿਨ ਉਮਰ ਤਾਂ ਕੁਝ ਵੀ ਨਹੀਂ ਹੈਗੀ ਇਹਦੀ। ਹੁਣ ਵੱਡਾ ਤੁਸੀਂ ਦੱਸਦੇ ਵੀ 13 ਸਾਲਾਂ ਦਾ ਆ, ਇਹ ਸਾਰੇ ਉਹ ਤੋਂ ਛੋਟੇ ਆ। ਹਾਂ ਥੋੜੀ ਹੀ ਹੋਣੀ ਉਮਰ। ਬੀਬੀ ਗੱਲ ਇਸ ਤਰ੍ਹਾਂ ਆ ਵੀ ਆਪਾਂ ਤਾਂ ਹੁਣ ਵੀਡੀਓ ਬਣਾਉਣੀ ਆ, ਤੇ ਲੋਕ ਜਿਹੜੇ ਸਾਡੇ ਵੇਖਣਗੇ, ਜਿਹੜੇ ਲੋਕ ਸਾਬੇ ਉਸਤਾਦ ਆ, ਅੱਲਾਹ ਪਾਕ ਨੇ ਉਹਨਾਂ ਨੂੰ ਹਿੰਮਤ ਤੌਫੀਕ ਦਿੱਤੀ ਆ, ਉਹਨਾਂ ਨੇ ਫਿਰ ਤੁਹਾਡੀ ਹੈਲਪ ਕਰਨੀ ਆ। ਅਸੀਂ ਇੱਕ ਜ਼ਰੀਆ ਹੀ ਬਣਨਾ ਹੁੰਦਾ, ਅਸੀਂ ਤਾਂ ਉਹਨਾਂ ਦੀ ਇਮਾਨਤ ਤੁਹਾਡੇ ਤੱਕ ਪਹੁੰਚਾਣੀ ਹੁੰਦੀ। ਜਿਹੜੀ ਵੀ ਉਹ ਕਰਨਗੇ ਉਹਦੇ ਨਾਲ ਤੁਹਾਡਾ ਮਕਾਨ ਬਣ ਜਾਵੇ, ਉਹਦੇ ਨਾਲ ਤੁਹਾਡਾ ਰਹਿ ਜਾਵੇ, ਇਹ ਅੱਲਾਹ ਪਾਕ ਦੇ ਕੰਮ ਸਬੱਬ ਬਣਾਣੇ ਆ। ਸਾਡੀ ਕੋਸ਼ਿਸ਼ ਜਿਹੜੀ ਇੰਨੀ ਕੀ ਹੈ ਕਿ ਅਸੀਂ ਜਿਹੜੀ ਜਿੰਨੀ ਇਮਾਨਤ ਆ ਉਹ ਤੁਹਾਡੇ ਤੱਕ ਪਹੁੰਚਾ ਦੇਣੀ ਹੈ। ਅਸੀਂ ਇਹਦੇ ਜਵਾਬਦੇ ਆ, ਅਸੀਂ ਇਸ ਚੀਜ਼ ਦੇ ਰੱਬ ਨੂੰ ਵੀ ਜਵਾਬਦੇ ਆ ਤੇ ਉਸ ਬੰਦਿਆਂ ਨੂੰ ਵੀ ਜਵਾਬਦੇ ਆ ਕਿ ਜਿਨ੍ਹਾਂ ਨੇ ਤੁਹਾਡੇ ਲਈ ਹੈਲਪ ਕਰਨੀ, ਸਪੋਰਟ ਕਰਨੀ ਆ, ਤੇ ਉਹਨਾਂ ਦੀ ਦਿੱਤੀ ਹੋਈ ਚੀਜ਼ ਜਿਹੜੀ ਅਮਾਨਤ ਜਿਹੜੀ ਉਹਨਾਂ ਉਹ ਬਿਲਕੁਲ ਉਸੇ ਤਰ੍ਹਾਂ ਹੀ ਤੁਹਾਡੇ ਤੱਕ ਜਿਹੜੀ ਪਹੁੰਚ ਜਾਣੀ ਆ। ਸਾਡੀ ਸਿਰਫ ਇੰਨੀ ਕੀ ਜ਼ਿੰਮੇਵਾਰੀ ਆ।
ਬਾਕੀ ਅੱਲਾਹ ਪਾਕ ਦੀ ਜ਼ਾਤ ਅੱਗੇ ਦੁਆ ਕਰਦੇ ਹਾਂ ਕਿ ਅੱਲਾਹ ਪਾਕ ਕਿਸੇ ਬੰਦੇ ਨੂੰ ਵੀ ਇਸ ਤਰ੍ਹਾਂ ਇਹ ਜਿਹੜੀਆਂ ਮੁਸੀਬਤਾਂ ਆ ਜੀ ਬਿਲਕੁਲ ਔਰਤ ਲਈ ਬਰਦਾਸ਼ਤ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ, ਖਾਸ ਕਰ ਉਦੋਂ ਜਦੋਂ ਉਹਦੇ ਪਿੱਛੇ ਵੀ ਕੋਈ ਝਾਲੂ ਨਾ ਹੋਵੇ, ਨਾ ਸਹੁਰਿਆਂ 'ਚ ਨਾ ਮਾਪਿਆਂ 'ਚ। ਹੈਗੇ ਵੀ ਆ ਤਾਂ ਵਿਚਾਰੇ ਉਹ ਸਿਰ ਤੇ ਹੱਥ ਫੇਰਨ ਤੋਂ ਇਲਾਵਾ ਹੋਰ ਉਹਨਾਂ ਕੋਲ ਕੁਝ ਨਹੀਂ, ਸਪੋਰਟ ਨਹੀਂ ਕਰ ਸਕਦੇ ਹੈਗੇ, ਕਿਉਂਕਿ ਉਹ ਆਪਣੇ ਵੀ ਰੋਟੀ ਔਖੀ ਚਲਾ ਰਹੇ ਭਾਈ ਰਹਿੰਦੇ ਉਹਨਾਂ ਦੇ ਫਿਰ ਹਾਲਾਤ ਇਸ ਤਰ੍ਹਾਂ ਦੇ ਹੀ ਆ ਵਿਚਾਰਿਆਂ ਦੇ। ਤੁਹਾਡਾ ਬੱਚਾ ਵੀ ਕਹਿੰਦੇ ਵੀ ਉਸ ਵੇ ਕੱਲ ਦਾ ਨਹੀਂ ਲੱਭਣ ਡਿਆ ਹਨਾ? ਹਾਂਜੀ। ਉਹ ਕਿੱਥੇ ਪਾਇਆ ਸੀ, ਦਰਜੀਆਂ ਕੋ? ਹਾਂਜੀ। ਅੱਛਾ, ਤੇ ਉਹ ਕੀ ਵਜ੍ਹਾ, ਉਹਦੇ ਕੀ ਮਸਲਾ ਬਣਿਆ? ਉਹ ਵੀ ਭਾਈ ਇਸ ਤਰ੍ਹਾਂ ਬੱਚੇ ਹਲੇ ਨਹੀਂ ਸਮਝ ਹੈਗੀ ਇੰਨੇ ਕਿ ਮਾਂ ਦਾ ਸਾਥ ਦਈਏ ਜਾਂ ਕਿਸ ਤਰ੍ਹਾਂ, ਤੇ ਫਿਲਹਾਲ ਰਾਤ ਦਾ ਮਿਲ ਗਿਆ ਵਾ ਵੈਸੇ। ਅੱਛਾ, ਮਿਲ ਗਿਆ। ਪਰੇਸ਼ਾਨੀ ਤਾਂ ਖੈਰ ਬਣੀ ਨਾ, ਪਰੇਸ਼ਾਨੀ ਤਾਂ ਬਹੁਤ ਬਣ ਜਾਂਦੀ ਜਦੋਂ ਔਲਾਦ ਆਪਣੀ ਘਰ ਨਾ ਆਵੇ, ਫਿਰ ਉਹਨੂੰ ਲੱਭਣ ਕਿਹਨੇ ਜਾਣਾ ਜੀ। ਅਸੀਂ ਆਪਣੇ ਜੀ ਮੁਖੱਯਰ ਹਜ਼ਰਾਤ ਅੱਗੇ ਅਪੀਲ ਕਰਦੇ ਹਾਂ ਕਿ ਇਹ ਇੱਕ ਐਸਾ ਕੇਸ ਆ, ਇੱਕ ਐਸੀ ਮਤਲਬ ਵੀਡੀਓ ਅਸੀਂ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਜਿਹਦੇ ਵਿੱਚ ਇੱਕ ਬੇਵਾ ਖਾਤੂਨ ਆ ਜਿਹਦੇ 4 ਬੱਚੇ ਆ, ਬੜਾ ਬੱਚਾ 13 ਸਾਲ ਦਾ, ਬਾਕੀ ਸਾਰੇ ਛੋਟੇ ਆ, 2 ਬੇਟੀਆਂ 2 ਬੇਟੇ। ਇਹਨਾਂ ਕੋਲ ਆਪਣਾ ਘਰ ਵੀ ਨਹੀਂ ਹੈਗਾ, ਤੇ ਰੱਬ ਨੇ ਬਹੁਤ ਸਾਰੇ ਦੁਨੀਆ ਦੇ ਐਸੇ ਬੰਦੇ ਭੇਜੇ ਹੋਏ ਆ ਜਿਹੜੇ ਇਹੋ ਜਿਹੇ ਲੋਕਾਂ ਲਈ ਆਪਣਾ ਦਿਲ ਖੋਲ ਕੇ ਇਮਦਾਦ ਕਰਦੇ ਆ। ਤੇ ਅਸੀਂ ਇਹੀ ਅਪੀਲ ਕਰਦੇ ਕਿ ਇਹਨਾਂ ਦਾ ਵੀ ਕੋਈ ਚਲੋ ਸਰਬੰਧ ਹੋ ਜਾਵੇ ਥੋੜਾ ਜਿਹਾ, ਬੇਸ਼ੱਕ ਵਕਤੀ ਤੌਰ ਤੇ ਕੋਈ ਆਪਣਾ ਛੋਟਾ ਮੋਟਾ ਇੱਕ ਅੱਧਾ ਹੀ ਕਮਰਾ ਖੜਾ ਕਰ ਲੈਣ, ਆਪਣੀ ਜਗ੍ਹਾ ਇਹਨਾਂ ਕੋਲ ਹੈਗੀ ਆ, ਜਗ੍ਹਾ ਵੀ ਉਹ ਕਿਹੜਾ ਕੋ ਆਮਦਨ ਦੇ ਰਹੀ ਆ, ਲੇਕਿਨ ਇਹ ਆ ਕਿ ਇੰਨਾ ਹੋ ਸਕਦਾ ਵੀ ਚਲੋ ਥੋੜਾ ਬਹੁਤਾ ਕੋਈ ਇੱਟਾਂ ਦਾ, ਸੀਮੈਂਟ ਦਾ, ਇਸ ਤਰ੍ਹਾਂ ਦਾ ਕੋਈ ਬੰਦੋਬਸਤ ਹੋ ਜਾਵੇ, ਇੱਕ ਅੱਧਾ ਆਪਣਾ ਮਕਾਨ ਕਮਰਾ ਬਣਾ ਕੇ ਆਪਣਾ ਇਹ ਸਿਰ ਢੱਕ ਲੈਣ। ਤੇ ਜਿੰਨੇ ਵੀ ਸਾਡੇ ਜਿਹੜੇ ਦੋਸਤ ਵੀਡੀਓ ਦੇਖਦੇ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ। ਇਹਦਾ ਮਕਸਦ ਸਿਰਫ ਇਹੀ ਹੈ ਕਿ ਇਹਦਾ ਕੋਈ ਨਮੂਦੋ ਨਮਾਇਸ਼ ਵਾਲਾ ਸਿਲਸਿਲਾ ਵੀ ਨਹੀਂ, ਕੋਈ ਬੰਦੇ ਵਿੱਚ ਕਹਿੰਦੇ ਵੀ ਇਹ ਪਤਾ ਨਹੀਂ ਕੀ ਆ, ਸਿਰਫ ਇਹ ਆ ਕਿ ਹੁਣ ਲੋਕਾਂ ਨੂੰ ਪਤਾ ਹੀ ਇਹਦੇ ਜ਼ਰੀਏ ਲੱਗਦਾ, ਇਸ ਤੋਂ ਇਲਾਵਾ ਗੁਆਂਢੀ ਦਾ ਵੀ ਨਹੀਂ ਪਤਾ ਲੱਗਦਾ ਵੀ ਮੇਰਾ ਗੁਆਂਢੀ ਕਿਸ ਹਾਲ ਦੇ ਵਿੱਚ ਆ। ਇਹ ਹੀ ਸੋਰਸ ਰਹਿ ਗਿਆ ਜਿਹੜਾ ਤੁਹਾਨੂੰ ਇੱਕ ਦੂਜੇ ਦੇ ਹਾਲ ਅਵਾਲ ਤੋਂ ਅਗਾਹ ਕਰ ਸਕਦਾ, ਦੱਸ ਸਕਦਾ ਆ। ਕਿ ਮਜਬੂਰੀ ਬਣ ਜਾਂਦੀ ਵੀਡੀਓ ਬਣਾਉਣੀ, ਨਹੀਂ ਤਾਂ ਕਿਹਦਾ ਦਿਲ ਕਰਦਾ, ਪਰਦਾਦਾਰ ਖਤੂਨਾ ਆ, ਕਿਹਦਾ ਦਿਲ ਕਰਦਾ ਵੀ ਆਪਣਾ ਕੈਮਰੇ ਮੂਹਰੇ ਆਉਣ। ਸਿਰਫ ਕੀ ਆ, ਮਜਬੂਰੀ ਆ, ਢਿੱਡ ਆ, ਸਿਰ ਤੇ ਛੱਤ ਨਹੀਂ ਹੈਗੀ, ਉਹ ਚੀਜ਼ਾਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਤੇ ਆਪਣਾ ਜਿਹੜਾ ਆਪ ਸਾਹਮਣੇ ਲਿਆਉਣਾ ਪੈਂਦਾ ਆ। ਤੇ ਮੈਂ ਇੱਕ ਵਾਰੀ ਫੇਰ ਇਹੀ ਅਪੀਲ ਕਰਾਂਗਾ ਕਿ ਜਿੰਨੇ ਵੀ ਸਾਡੇ ਦੋਸਤ ਹਜ਼ਰਾਤ ਆ ਜਿਹੜੇ ਵੀ, ਉਹ ਆਪਣਾ ਇਹਨਾਂ ਦੀ ਦਿਲ ਖੋਲ ਕੇ ਇਮਦਾਦ ਕਰਨ ਤਾਂ ਕਿ ਵਿਚਾਰਾ ਆਪਣੇ ਘਰ ਬਣਾ ਲੈਣ। ਬਹੁਤ ਸ਼ੁਕਰੀਆ ਜੀ।